ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਗਿਆਨ ਦਾ ਖਜ਼ਾਨਾ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। थैंक यू। ਹਾਂ ਡਾਕਟਰ ਸਾਹਿਬ ਅੱਜ 16 ਮਈ 2013 3 ਜੇਠ ਨਾਨਕ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਤੋਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਸਾਡਾ ਪਹਿਲਾ ਮੈਸੇਜ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਸਰਦਾਰ ਹਰਵਿੰਦਰ ਸਿੰਘ ਗਿੱਲ ਜੀ ਦਾ ਹੈ। ਇਹਨਾਂ ਨੇ ਟੀਵੀ 84 ਬਾਰੇ ਸਰੀ ਦੀ ਪਰੇਡ ਵਿੱਚ ਸੁਣਿਆ ਅਤੇ ਵਾਪਸ ਆ ਕੇ ਲਗਾਤਾਰਤਾ ਨਾਲ ਇਸ ਪ੍ਰੋਗਰਾਮ ਨੂੰ ਦੇਖਦੇ ਹਨ। ਇਹਨਾਂ ਨੂੰ ਪ੍ਰੋਗਰਾਮ ਸੱਚ ਸੱਚ ਤੇ ਟੀਵੀ 84 ਨਿਊਜ਼ ਪ੍ਰੋਗਰਾਮ ਤਾਂ ਬਹੁਤ ਪਸੰਦ ਹਨ, ਪਰ ਇਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹੋਰ ਜ਼ਿਆਦਾ ਲਾਈਵ ਪ੍ਰੋਗਰਾਮ ਕਰਨੇ ਚਾਹੀਦੇ ਹਨ, ਖਾਸ ਕਰਕੇ ਨੌਜਵਾਨਾਂ ਅਤੇ ਬੀਬੀਆਂ ਦੀ ਦਿਲਚਸਪੀ ਨੂੰ ਮੁੱਖ ਰੱਖ ਕੇ। ਇਹਨਾਂ ਦਾ ਸਵਾਲ ਹੈ ਕਿ ਵੇਲਾ ਵਿਹਾ ਚੁੱਕੀ ਖਾਲਿਸਤਾਨ ਲੀਡਰਸ਼ਿਪ ਅਜੇ ਵੀ ਸਟੇਜਾਂ ਨੂੰ ਕਿਉਂ ਚੰਬੜੀ ਰਹਿਣਾ ਚਾਹੁੰਦੀ ਹੈ, ਇਹ ਪਿੱਛੇ ਕਿਉਂ ਨਹੀਂ ਹਟ ਜਾਂਦੇ ਤਾਂ ਕਿ ਜੰਗ ਲੀਡਰਸ਼ਿਪ ਨੂੰ ਮੌਕਾ ਮਿਲ ਸਕੇ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਹਰਵਿੰਦਰ ਸਿੰਘ ਜੀ ਗਿੱਲ ਦੇ ਧੰਨਵਾਦੀ ਹਾਂ। ਉਹਨਾਂ ਨੇ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਸਾਨੂੰ ਲਿਖਿਆ ਜੀ। ਇਸ ਵਾਰ ਦੀ ਸਰੀ ਪਰੇਡ ਦੇ ਵਿੱਚ ਟੀਵੀ 84 ਦਾ ਕਾਫੀ ਚਰਚਾ ਹੋਇਆ ਔਰ ਬਹੁਤ ਸਾਰੇ ਵੀਰਾਂ ਭੈਣਾਂ ਨੇ ਦਸਤਖਤ ਵੀ ਕੀਤੇ ਨੇ ਉਸ ਪਟੀਸ਼ਨ ਤੇ ਜੀ, ਜਿਹੜੀ ਕਿ ਕੈਨੇਡੀਅਨ ਜਿਹੜੀਆਂ 3 ਕੰਪਨੀਆਂ ਕੇਬਲ ਕੰਪਨੀਆਂ ਕੈਨੇਡਾ ਦੀਆਂ ਨੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਸ਼ਾਨ ਬੈਲ ਔਰ ਰੋਜਰਸ ਹੈ। ਉਹਨਾਂ ਨੇ ਲਿਖਿਆ ਕਿ ਟੀਵੀ 84 ਨੂੰ ਇਹਨਾਂ ਕੇਬਲ ਕੰਪਨੀਆਂ ਵੱਲੋਂ ਕੈਨੇਡਾ ਦੇ ਵਿੱਚ ਵੀ ਲਿਆਂਦਾ ਜਾਏ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਇਸ ਨੂੰ ਦੇਖ ਸਕਣ ਜੀ। ਸੋ ਵੀਰ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਇਸ ਜਾਣਕਾਰੀ ਮਿਲਣ ਤੋਂ ਬਾਅਦ ਜਿਹੜਾ ਇਸ ਪ੍ਰੋਗਰਾਮ ਨੂੰ ਟੀਵੀ 84 ਨੂੰ ਦੇਖਣਾ ਸ਼ੁਰੂ ਕੀਤਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2 ਪ੍ਰੋਗਰਾਮ ਸ਼ਾਮ ਦੇ ਸਮੇਂ ਦੇ ਵਿੱਚ ਲਾਈਵ ਪ੍ਰੋਗਰਾਮ ਹੁੰਦੇ ਨੇ ਜੀ, ਪਰ ਇਸ ਤੋਂ ਇਲਾਵਾ ਵੀ ਜਿਹੜੀ ਸਾਰੀ ਟੀਮ ਹੈ ਉਹਨਾਂ ਦਾ ਯਤਨ ਹੁੰਦਾ ਹੈ ਕਿ ਕੁਝ ਪ੍ਰੋਗਰਾਮਾਂ ਨੂੰ ਲਾਈਵ ਕਵਰ ਕੀਤਾ ਜਾਏ, ਜਿਵੇਂ ਨਿਊਯਾਰਕ ਸਿੱਖ ਡੇ ਪੈਰੇਡ ਔਰ ਉਸ ਤੋਂ ਪਹਿਲਾਂ ਇੰਡੀਅਨ ਕੌਂਸੂਲੇਟ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਪ੍ਰੋਫੈਸਰ ਭੁੱਲਰ ਦੇ ਮੁੱਦੇ ਤੇ ਜੀ, ਉਸ ਨੂੰ ਵੀ ਟੀਮ ਨੇ ਕਵਰ ਕੀਤਾ ਔਰ ਆਉਣ ਵਾਲੇ ਪੀਰੀਅਡ 'ਚ ਵੀ ਹੋਰ ਐਫੀਸ਼ੀਐਂਸੀ ਦੇ ਨਾਲ ਜਿਹੜਾ ਇਸ ਨੂੰ ਐਕਸਪੈਂਡ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਇਹ ਵੀ ਉਹਨਾਂ ਦਾ ਕਿਉਂਕਿ ਐਂਟਰਟੇਨਮੈਂਟ ਚੈਨਲ ਹੈ, ਉਹਦੇ ਤੇ ਕੁਝ ਹਿੱਸਾ ਫਿਲਮਾਂ ਜਾਂ ਸੌਂਗਸ ਵਗੈਰਾ ਦੇਣ ਦਾ ਔਰ ਦਰਸ਼ਕਾਂ ਦੀ ਜਿਹੜੀ ਹੈ ਬਹੁਤ ਵਾਰੀ ਲਿਖਤ ਅਨੁਸਾਰ ਇਸ ਦੇ ਵਿੱਚ ਵੀ ਕਾਫੀ ਅੱਗੇ ਨਾਲੋਂ ਇੰਪਰੂਵਮੈਂਟ ਹੈ। ਯਤਨ ਹੁੰਦਾ ਹੈ ਜੀ ਕਿ ਚੰਗੀਆਂ ਫਿਲਮਾਂ ਜਿਹੜੀਆਂ ਕਿ ਕੁਛ ਨਾ ਕੁਛ ਪੋਜ਼ਿਟਿਵ ਮੈਸੇਜ ਦੇਣ। ਹਾਲਾਂਕਿ ਹਰ ਫਿਲਮ 'ਚ ਫਿਰ ਵੀ ਕੁਛ ਨਾ ਕੁਛ ਤਾਂ ਐਸਾ ਹੁੰਦਾ ਹੈ ਜਿਹੜਾ ਸਾਡੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ, ਪਰ ਜੋ ਪ੍ਰੋਡਕਸ਼ਨ ਹੈ ਤੁਸੀਂ ਉਹਦੇ 'ਚੋਂ ਹੀ ਪਿਕ ਕਰਦੇ ਹੋ। ਯਤਨ ਇਹੀ ਹੈ ਕਿ ਵੀ ਦਾ ਬੈਸਟ ਜੀ ਉਹਨੂੰ ਪ੍ਰੋਵਾਈਡ ਕੀਤਾ ਜਾਏ। HD ਉਸ ਦੀ ਜਿਹੜੀ ਜੇ ਤੁਸੀਂ ਲੁੱਕ ਦੇਖਦੇ ਹੋ ਬਾਕੀ ਟੀਵੀ ਚੈਨਲਸ ਦੇ ਮੁਕਾਬਲੇ, ਸੋ ਉਸ ਦੀ ਕੁਆਲਿਟੀ ਜਿਹੜੀ ਹੈ ਟੈਕਨੀਕਲ ਕੁਆਲਿਟੀ ਵੀ ਉਹਨਾਂ ਦੀ ਕਾਫੀ ਅੱਛੀ ਹੈ ਜੀ। ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜਿਹੜੀ ਵੇਲਾ ਵਿਹਾ ਚੁੱਕੀ ਲੀਡਰਸ਼ਿਪ ਹੈ ਉਹ ਸਟੇਜਾਂ ਨੂੰ ਚੰਬੜੀ ਹੈ, ਉਹ ਕਿਉਂ ਨਹੀਂ ਥਾਂ ਵੇਲੀ ਕਰਦੀ ਜੀ। ਤੇ ਉਸ ਤੇ ਇੱਕ ਹੈ ਤਾਂ ਇਹ ਜੋਕ ਹੀ ਹੈ, ਪਰ ਇਹ ਅਕਸਰ ਰਿਪੀਟ ਹੁੰਦਾ ਹੈ ਇਹ ਦੱਸਣ ਦੇ ਲਈ ਕਿ ਸਾਡੀ ਸਥਿਤੀ ਕੀ ਹੁੰਦੀ ਹੈ ਲੋਕਾਂ ਦੀ ਵੀ ਬਹੁਤ ਹੱਦ ਤੱਕ ਤੇ ਲੀਡਰਸ਼ਿਪ ਦੀ ਵੀ, ਕਿ ਇੱਕ ਜਿਹੜਾ ਜਥੇਦਾਰ MLA ਬਣਿਆ ਦੁਬਾਰਾ ਜਦੋਂ ਵੋਟਾਂ ਲਈ ਗਿਆ ਤੇ ਲੋਕ ਉਹਨੂੰ ਮਾਰਨ ਤੇ ਉਤਾਰੂ ਸੀ ਕਿ ਤੂੰ ਕੀਤਾ ਹੀ ਨਹੀਂ ਕੁਝ ਵੀ ਜੀ। ਤੇ ਉਹਨੇ ਆਪਣੀ ਕਰਾਊਡ ਨੂੰ ਕਿਹਾ ਜੀ ਦੱਸੋ ਮੇਰੇ ਕਿੰਨੇ ਹੱਥ ਹੁੰਦੇ ਨੇ ਜਾਂ ਤੁਹਾਡੇ ਕਿੰਨੇ ਹੱਥ ਨੇ। ਉਹਨੇ ਕਿਹਾ ਜੀ 2। ਉਹ ਕਹਿੰਦਾ ਜੀ ਮੈਂ ਤਾਂ ਫਿਰ ਦੋਵਾਂ ਚੋਂ ਇੱਕ ਕੁਰਸੀ ਨੂੰ ਪਾਇਆ ਇੱਕ ਪੱਗ ਨੂੰ ਪਾਇਆ, ਦੱਸੋ ਮੈਂ ਕਿਹੜੇ ਹੱਥ ਨਾਲ ਕੰਮ ਕਰਦਾ ਜੀ। ਸੋ ਹਾਲਤ ਇਹੀ ਹੁੰਦੀ ਹੈ ਵੀ ਅਸੀਂ ਵੀ ਇਸ ਕੋਸ਼ਿਸ਼ 'ਚ ਹੀ ਹੁੰਦੇ ਆ ਵੀ ਜਿਹਨੂੰ ਅਸੀਂ ਆਪ ਹੀ ਚੁਣਿਆ ਹੁੰਦਾ ਵੀ ਉਹਨੂੰ ਲਾਈਏ ਕਿੰਨੀ ਜਲਦੀ ਜੀ। ਤੇ ਜਿਹੜਾ ਫਿਰ ਜਿੱਥੇ ਪਹੁੰਚ ਜਾਂਦਾ ਹੈ ਉਹਨੂੰ ਵੀ ਹੁੰਦਾ ਹੈ ਵੀ ਕੁਰਸੀ ਦੀਆਂ 4 ਚੋਂ ਭਾਵੇਂ 1 ਲੱਤ ਰਹਿ ਜਾਏ, ਕੁਰਸੀ ਛੱਡਣੀ ਨਹੀਂ ਹੈ ਜਦੋਂ ਤੱਕ ਕੋਈ ਧੂ ਕੇ ਬਾਹਰ ਨਹੀਂ ਛੱਡ ਕੇ ਆਉਂਦਾ ਜੀ। ਇਹ ਇਕੱਲਾ ਖਾਲਿਸਤਾਨੀ ਲੀਡਰਸ਼ਿਪ ਤੱਕ ਹੀ ਗੱਲ ਨਹੀਂ ਹੈ ਮਹਿਦੂਦ, ਗੁਰਦੁਆਰਾ ਕਮੇਟੀਆਂ 'ਚ ਵੀ ਦੇਖਿਆ ਜਾਂਦਾ ਹੈ। ਤੁਸੀਂ ਕੋਈ ਆਰਗੇਨਾਈਜੇਸ਼ਨ ਕੋਈ ਐਸੋਸੀਏਸ਼ਨ ਬਣਾਉਂਦੇ ਹੋ ਉਹਦੇ 'ਚ ਵੀ ਜਿਹਦੇ ਕੋਲ ਥੋੜ੍ਹੀ ਬਹੁਤ ਤਾਕਤ ਆਉਂਦੀ ਹੈ ਉਹ ਮਨਮਾਨੀ ਕਰਦਾ। ਸੋ ਇਸ ਨੂੰ ਹੀ ਗੁਰੂ ਸਾਹਿਬ ਨੇ ਜਦੋਂ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਇਹ ਫਰਮਾਇਆ ਸੀ ਤੇ ਹਉਮੈ ਜਿਹੜੀ ਹੈ ਇਹ ਹੀ ਇਸ ਸਾਰੇ ਦੇ ਪਿੱਛੇ ਹੈ ਜੀ, ਜਿਹੜੀ ਕਿ ਅਧਿਆਤਮਿਕ ਜੀਵਨ ਦੇ ਵਿੱਚ ਵੀ ਇੱਕ ਰੁਕਾਵਟ ਹੈ
ਔਰ ਸਿਆਸੀ ਜੀਵਨ ਦੇ ਵਿੱਚ ਵੀ ਹੁਣ ਅਮਰੀਕਾ 'ਚ ਕਿੰਨੀ ਅੱਛੀ ਉਦਾਹਰਣ ਸੈੱਟ ਕੀਤੀ ਜਾਰਜ ਵਾਸ਼ਿੰਗਟਨ ਨੇ ਜੀ। ਜਾਰਜ ਵਾਸ਼ਿੰਗਟਨ ਨੇ ਅਮਰੀਕਾ ਨੂੰ ਫਰੀडम ਵੱਲ ਲੀਡ ਕੀਤਾ ਜੀ। ਬ੍ਰਿਟਿਸ਼ ਕਲੋਨੀਅਲਸ ਤੋਂ ਛਡਾਇਆ ਕਨਸਟੀਟਿਊਸ਼ਨ ਅਮਰੀਕਾ ਦਾ ਬਣਾਉਣ 'ਚ ਵੀ ਜਿਹੜਾ ਹੈ ਉਹ ਸਾਰੇ ਨੂੰ ਇੱਕ ਸਿਸਟਮ ਸੈੱਟ ਕੀਤਾ ਜੀ। ਔਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ 2 ਟਰਮਸ ਤੋਂ ਬਾਅਦ ਉਹਨੇ ਆਪ ਹੀ ਹਾਲਾਂ ਬਿਲਕੁਲ ਫਿਟ ਸੀ ਫਿਜ਼ੀਕਲੀ ਉਹਨਾਂ ਨੇ ਛੱਡ ਦਿੱਤਾ ਜੀ। ਅਮਰੀਕਾ 'ਚ ਵੀ ਹੁਣ ਹਾਲਾਂਕਿ 1930 40 'ਚ ਰੂਜ਼ਵੈਲਟ 3 ਟਰਮ ਰਹੇ ਨੇ ਲੇਕਿਨ ਅਮਰੀਕਾ 'ਚ ਕਾਨੂੰਨ ਹੈ ਕਿ 2 ਟਰਮ ਤੋਂ ਜ਼ਿਆਦਾ ਕੋਈ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ ਜੀ। ਔਰ ਇੱਥੇ ਜਿਹੜੇ ਕੋਈ ਪਬਲਿਕ ਲਾਈਫ 'ਚ ਆਉਂਦੇ ਵੀ ਨੇ ਫਿਰ ਉਹ ਛੱਡ ਕੇ ਜਿੱਥੋਂ ਆਏ ਹੁੰਦੇ ਨੇ ਜੇ ਕੋਈ ਪ੍ਰੋਫੈਸਰ ਹੈ ਉਹ ਯੂਨੀਵਰਸਿਟੀ 'ਚ ਪੜ੍ਹਾਉਣ ਲੱਗ ਜਾਂਦਾ ਹੈ ਕੋਈ ਮੀਡੀਆ ਪਰਸਨ ਹੈ ਉਹ ਮੀਡੀਆ ਚਲੇ ਜਾਂਦਾ ਹੈ ਜੀ। ਪਰ ਸਾਡੇ ਤਾਂ ਐਸਾ ਚੰਬੜ ਜਾਂਦੇ ਨੇ ਟੌੜਾ ਕਿੰਨੇ 23-24 ਸਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਰਿਹਾ ਜੇ ਕਦੇ ਲੜ ਪਿਆ ਕਦੇ ਹਟ ਗਿਆ ਪਰ ਮਰਿਆ ਉਦੋਂ ਹੀ ਹੈ ਜਦੋਂ ਕਿ ਉਹ ਪ੍ਰਧਾਨਗੀ ਤੇ ਸੀ ਬਾਦਲ ਜੀ। 40 ਸਾਲ ਹੋ ਗਏ ਨੇ ਆਪ ਅੱਗੋਂ ਆਪਣਾ ਟੱਬਰ ਤੁਸੀਂ ਨਾਂ ਲਓ ਕਿਸੇ ਲੀਡਰ ਦਾ ਉਹਨੇ ਅੱਗੋਂ ਆਪਣੇ ਟੱਬਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਪਾਵਰ ਦੇ ਦਿੱਤੀ ਜੀ। ਸੋ ਇਹ ਇੱਕ ਸਾਡੇ ਕਲਚਰ ਕਹਿ ਲਓ ਸਾਡਾ ਓਵਰਆਲ ਜਿਸ ਕਿਸਮ ਦਾ ਵੀ ਸਾਡਾ ਢਾਂਚਾ ਹੈ ਜੀ ਕਿ ਅਸੀਂ ਗ੍ਰੇਸਫੁਲੀ ਨਾ ਕਿਸੇ ਅਹੁਦੇ ਤੇ ਕੰਮ ਕਰਨ ਦਿੰਦੇ ਇਹਦੇ 'ਚ ਫਿਰ ਲੋਕਾਂ ਦਾ ਵੀ ਔਰ ਇਹਦੇ 'ਚ ਪਲੇਟੋ ਗਲਤ ਨਹੀਂ ਹੈ ਇਹਨੇ ਲਗਭਗ 2500 ਸਾਲ ਪਹਿਲਾਂ ਕਿਹਾ ਹੈ ਕਿ ਲੋਕ ਪੀਪਲ ਗੈਟ ਦਾ ਲੀਡਰ ਵਾਟ ਦੇ ਡਿਜ਼ਰਵ ਜੀ। ਜਿਸ ਕਿਸਮ ਦੇ ਲੋਕ ਹੁੰਦੇ ਨੇ ਉਦਾਂ ਦੇ ਹੀ ਲੀਡਰ ਅੱਗੋਂ ਆਉਂਦੇ ਨੇ ਸੋ ਬਹੁਤ ਵਾਰੀ ਜਿਹੜੇ ਚੰਗੇ ਲੋਕ ਨੇ ਉਹ ਗੁਰਦੁਆਰਾ ਕਮੇਟੀਆਂ ਹੋਣ ਖਾਲਿਸਤਾਨੀ ਜਥੇਬੰਦੀਆਂ ਨੇ ਜਾਂ ਕੋਈ ਹੋਰ ਆਰਗੇਨਾਈਜੇਸ਼ਨਸ ਨੇ ਉਹਨਾਂ 'ਚ ਆਉਣ ਨੂੰ ਵੀ ਤਿਆਰ ਨਹੀਂ ਹੁੰਦੇ ਜੀ। ਉਹਨਾਂ ਨੂੰ ਹੁੰਦਾ ਜੀ ਅਸੀਂ ਤਾਂ ਭਗਤੀ ਕਰ ਲੈਣੀ ਹੈ ਅਸੀਂ ਤਾਂ ਆਏ ਹਾਂ ਜੀ ਮੱਥਾ ਟੇਕਣ ਆਏ ਹਾਂ ਸਾਡਾ ਕੀ ਲਾਗਾ ਦੇਗਾ ਨਾਲ ਕਹੀ ਜਾਣਗੇ ਜੀ ਸਾਰੇ ਚੋਰ ਨੇ ਜੀ ਸਾਰੇ ਚੋਰ ਨੇ ਜੀ। ਸੋ ਇਹਦੇ 'ਚ ਸਾਰੀਆਂ ਹੀ ਗੱਲਾਂ ਇਹ ਰਲੀਆਂ ਹੋਈਆਂ ਨੇ ਕਿ ਇੱਕ ਪਾਸੇ ਜਿਹੜੇ ਫਿਰ ਛੱਡ ਦਿੰਦੇ ਨੇ ਪਿੱਛੇ ਹਟ ਜਾਂਦੇ ਨੇ ਉਹਨਾਂ ਦੇ ਅਸੀਂ ਫਿਰ ਇਹ ਇਲਜ਼ਾਮ ਲਾਉਂਦੇ ਲਓ ਜੀ ਵੱਡੇ ਮਾਰਦੇ ਸੀ ਨਾਰੇ ਖਾਲਿਸਤਾਨ ਦੇ ਭਗੌੜੇ ਹੋ ਗਏ ਜੀ ਹੁਣ ਤਾਂ ਕੋਈ ਨਾਂ ਨਹੀਂ ਲੈਂਦਾ ਜੀ ਕੋਈ ਗੱਲ ਹੀ ਨਹੀਂ ਹੈ ਜੀ ਆਉਂਦੇ ਹੀ ਨਹੀਂ ਜੀ। ਸੋ ਇਹ ਰਲਿਆ ਮਿਲਿਆ ਜਿਹਾ ਕੰਮ ਹੈ ਹਾਲਾਂਕਿ ਮੈਂ ਸਮਝਦਾ ਵੀ ਜਿਹੜੇ ਵੀ ਜਿੱਥੇ ਨਿਸ਼ਕਾਮ ਭਾਵਨਾ ਨਾਲ ਜਿਹੜੇ ਸੇਵਾ ਕਰਨ ਵਾਲੇ ਵੀਰ ਭੈਣਾਂ ਨੇ ਸਾਰਿਆਂ ਨੂੰ ਅਸੀਂ ਇਸ ਕੈਟਾਗਰੀ 'ਚ ਨਾ ਰੱਖੀਏ ਜਿਹਦੀ ਅਸੀਂ ਗੱਲ ਕਰਕੇ ਹਟੇ ਜੀ ਉਹਨਾਂ ਦੀ ਇੱਜ਼ਤ ਵੀ ਹੁੰਦੀ ਹੈ ਸਤਿਕਾਰ ਵੀ ਹੁੰਦਾ ਹੈ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਭਾਈ ਅਸੀਂ ਕੌਮ ਦੇ ਲਈ ਕੁਝ ਕਰ ਰਹੇ ਹਾਂ। ਸੋ ਇਹ ਖਾਲਿਸਤਾਨੀ ਲੀਡਰਸ਼ਿਪ ਹੋਏ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਹੋਣ ਦੂਸਰੀਆਂ ਹੋਣ ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਇਸ ਕਿਸਮ ਦਾ ਸਾਨੂੰ ਵੋਲੰਟੈਰਲੀ ਕੋਈ ਸਿਸਟਮ ਬਣਾ ਲੈਣਾ ਚਾਹੀਦਾ ਹਰ ਥਾਂ ਦੇ ਉੱਤੇ ਤਾਂ ਕਿ ਨਵੇਂ ਜਿਹੜੇ ਨੌਜਵਾਨ ਨੇ ਜਾਂ ਬੀਬੀਆਂ ਨੇ ਯੰਗਸਟਰਸ ਨੇ ਉਹਨਾਂ ਨੂੰ ਮੌਕਾ ਮਿਲੇ ਕਿ ਉਹ ਵੀ ਟ੍ਰੇਨਡ ਹੋਣ ਔਰ ਪੰਥਕ ਸੇਵਾ ਦੇ ਪਿੜ ਚਾਣ ਨਾ ਕਿ ਅਸੀਂ ਇਹਨੂੰ ਬਿਲਕੁਲ ਅਜਾਰੇਦਾਰੀ ਬਣਾ ਲਈਏ ਫਿਰ ਇਹਨੂੰ ਟੱਬਰਦਾਰੀ ਬਣਾ ਲਈਏ ਫਿਰ ਛੱਡਣ ਦਾ ਨਾਂ ਹੀ ਨਾ ਲਈਏ ਜੀ। ਸੋ ਫਿਰ ਵੀ ਭਾਈ ਸਾਹਿਬ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਬਲਵੰਤ ਸਿੰਘ ਚਾਹਲ ਜੀ ਦਾ ਹੈ। ਇਹ ਤੁਹਾਡੇ ਬੜੇ ਪ੍ਰਸ਼ੰਸਕ ਹਨ ਅਤੇ ਤੁਹਾਨੂੰ ਅਜੋਕੇ ਦੌਰ ਦਾ ਸਰਦਾਰ ਕਪੂਰ ਸਿੰਘ ਸਮਝਦੇ ਹਨ। ਇਹਨਾਂ ਦਾ ਸਵਾਲ ਹੈ ਕਿ ਨਵਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਪਾਕਿਸਤਾਨ ਸਬੰਧਾਂ ਵਿੱਚ ਸੁਧਾਰ ਹੋਵੇਗਾ। ਡਾਕਟਰ ਸਾਹਿਬ ਦੇਖੋ ਸਰ ਬਲਵੰਤ ਸਿੰਘ ਜੀ ਚਾਹਲ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਹੈ ਸੈਨ ਹੋਜ਼ੇ ਤੋਂ ਜੀ। ਸਵਾਲ ਭਾਵੇਂ ਉਹਨਾਂ ਦਾ ਵਨ ਲਾਈਨਰ ਹੈ ਪਰ ਇਸ ਦਾ ਕਾਫੀ ਮੈਂ ਸਮਝਦਾ ਵੀ ਇਹ ਵੇਰਵੇ ਦਾ ਮੁਹਤਾਜ ਹੈ ਕਿਉਂਕਿ ਨਵਾਜ਼ ਸ਼ਰੀਫ ਤੀਸਰੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿਣਗੇ ਜੀ ਔਰ ਜਿਸ ਕਿਸਮ ਦਾ ਜਿਹੜੇ ਚੋਣਾਂ ਦੇ ਮਾਹਿਰ ਹੁੰਦੇ ਨੇ ਉਹਨਾਂ ਦੇ ਅੰਦਾਜ਼ੇ ਸੀ ਉਸ ਤੋਂ ਉਲਟ ਜੀ ਉਹਨਾਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਜੀ। ਉਹਨਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਮੁੱਖ ਪਾਰਟੀ ਵਜੋਂ ਉੱਭਰੀ ਹੈ ਪਾਰਲੀਮੈਂਟ ਜਿਹੜੀ ਇਮਰਾਨ ਖਾਨ ਸਾਬਕਾ ਕ੍ਰਿਕਟਰ ਜਿਨ੍ਹਾਂ ਨੇ ਤਹਿਰੀਕੇ ਇਨਸਾਫ ਪਾਰਟੀ ਬਣਾਈ ਉਹ ਦੂਸਰੀ ਵੱਡੀ ਪਾਰਟੀ ਆਈ ਹੈ। ਇਹ ਵੀ ਇੱਕ ਬੜਾ ਵੱਡਾ ਅਪਸੈਟ ਹੈ ਕਿ ਪੀਪਲਸ ਪਾਰਟੀ ਜਿਹੜੀ ਭੁੱਟੋ ਪਰਿਵਾਰ ਨਾਲ ਸੰਬੰਧਿਤ ਉਹ ਨੰਬਰ 3 ਤੇ ਚਲੀ ਗਈ ਕਿਉਂਕਿ ਪਿਛਲੀ ਸਰਕਾਰ ਭੁੱਟੋ ਪਾਰਟੀ ਦੀ ਸੀ ਪੀਪਲਸ ਪਾਰਟੀ ਦੀ ਸੀ ਹਾਲਾਂਕਿ ਅਲਾਇੰਸ ਸਰਕਾਰ ਸੀ ਦੂਸਰੀ ਵੀ ਮੁਤਹਿਦਾ ਕੌਮੀ ਮੂਵਮੈਂਟ ANPA ਪਾਰਟੀਆਂ ਉਹਦੇ ਸ਼ਾਮਲ ਸੀ ਜੀ। ਹੁਣ ਜਿਹੜਾ ਉਹਨਾਂ ਦਾ ਸਵਾਲ ਹੈ ਕਿ ਵੀ ਕੀ ਦੋਸਤਾਨਾ ਸਬੰਧ ਹੋਣਗੇ ਜਾਂ ਨਹੀਂ ਹੋਣਗੇ ਦੇਖੋ ਪਹਿਲੀ ਗੱਲ ਤਾਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੀ ਔਰ ਖਾਸ ਤੌਰ ਤੇ ਜਦੋਂ ਇੱਕ ਵੱਡੀ ਤਾਕਤ ਛੋਟੀ ਦੇ ਨਾਲ ਡੀਲ ਕਰਦੀ ਹੈ ਵੱਡਾ ਭਰਾ ਛੋਟੇ ਨੂੰ ਜੇ ਭਰਾ ਸਮਝ ਕੇ ਡੀਲ ਕਰੇ ਜੀ ਤੇ ਬਹੁਤ ਕੁਝ ਦਾ ਹੱਲ ਕੱਢਿਆ ਜਾ ਸਕਦਾ ਪਰ ਜੋ ਭਾਰਤ ਦਾ ਵਰਤਾਰਾ ਹੈ
ਪਾਕਿਸਤਾਨ ਨਾਲ ਜਾਂ ਗਵਾਂਢੀਆਂ ਨਾਲ ਤਾਂ ਉਹਨਾਂ ਨੇ ਕੀ ਵਰਤਣਾ। ਪਹਿਲਾਂ ਤਾਂ ਦੇਖੋ ਵੀ ਆਪਣੇ ਘਰਦਿਆਂ ਨਾਲ ਉਹਨਾਂ ਨੇ ਕਿਹੋ ਜਿਹਾ ਸਲੂਕ ਕੀਤਾ ਜੀ। ਪੰਜਾਬ 'ਚ ਸਿੱਖਾਂ ਦੇ ਨਾਲ ਕਿਵੇਂ ਡੀਲ ਕੀਤਾ ਔਰ ਕਰ ਰਹੇ ਨੇ, ਇੱਕ ਤੋਂ ਬਾਅਦ ਇੱਕ ਫਾਂਸੀ ਲਾਉਣ ਨੂੰ ਤਿਆਰ ਨੇ, ਨਸਲਕੁਸ਼ੀ ਕੀਤੀ ਹੈ। ਕਸ਼ਮੀਰੀਆਂ ਦੇ ਨਾਲ ਕੀ ਕੀਤਾ ਔਰ ਕੀ ਕਰ ਰਹੇ ਨੇ, ਅਸਾਮੀਆਂ ਦੇ ਨਾਲ, ਦਲਿਤਾਂ ਦੇ ਨਾਲ। ਔਰ ਇਹ ਜਦੋਂ ਤੁਸੀਂ ਇਹਨਾਂ ਸਾਰਿਆਂ ਦਾ ਹਾਲ ਦੇਖਦੇ ਹੋ ਤੇ ਫਿਰ ਕੋਈ ਆਸ ਨਹੀਂ ਹੈ ਵੀ ਇਹਨਾਂ ਦੀ ਕੋਈ ਸੋਚ ਦੇ ਵਿੱਚ ਤਬਦੀਲੀ ਹੋਏਗੀ। ਪਾਕਿਸਤਾਨ 1971-72 'ਚ ਫੌਜ ਭੇਜ ਕੇ ਬੰਗਾਲ 'ਚ, ਪੂਰਬੀ ਬੰਗਾਲ ਸੀ ਜਿਹੜਾ, ਉਹਨੂੰ ਬੰਗਲਾਦੇਸ਼ ਬਣਾ ਦਿੱਤਾ, ਪਾਕਿਸਤਾਨ ਦੋ ਹਿੱਸਿਆਂ 'ਚ ਵੰਡ ਦਿੱਤਾ ਜੀ। ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉੱਥੇ ਫੌਜੀ ਤੰਤਰ ਹੋਏ ਜਾਂ ਲੋਕਤੰਤਰ ਹੋਏ, ਕੁੱਲ ਮਿਲਾ ਕੇ ਜਿਹੜੇ ਵੀ ਸਿਸਟਮ ਉੱਥੇ ਆਉਂਦੇ ਨੇ ਉਹ ਕੋਈ ਇਮਾਨਦਾਰ ਨਹੀਂ ਹੁੰਦੇ ਜੀ। ਕਰਪਸ਼ਨ ਨਾਲ ਲਬਰੇਜ਼ ਹੁੰਦੇ ਨੇ ਉੱਤੋਂ ਥੱਲੇ ਤੱਕ ਜੀ। ਔਰ ਫਿਰ ਦੋਨਾਂ ਖਿੱਤਿਆਂ ਦੇ ਵਿੱਚ, ਦੋਨਾਂ ਮੁਲਕਾਂ ਦੇ ਵਿੱਚ ਫੌਜ ਬਹੁਤ ਪਾਵਰਫੁਲ ਹੋ ਗਈ। ਔਰ ਫੌਜ ਜਿਹੜੀ ਹੈ ਉਹ ਬੇਸ਼ੱਕ ਕਹਿਣ ਨੂੰ ਤਾਂ ਰਾਜਸੀ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਦਾ ਹੁਕਮ ਮੰਨਦੇ ਨੇ, ਪਰ ਫੌਜੀਆਂ ਨੇ ਆਪਣੇ ਵੀ ਫੈਂਗਸ ਕੱਢ ਲਏ, ਆਪਣੇ ਵੀ ਉਹਨਾਂ ਨੇ ਫਨ ਚੁੱਕ ਲਏ ਜੀ। ਹੁਣ ਦੋਨਾਂ ਦੇਸ਼ਾਂ ਦੇ ਪੋਲੀਟੀਸ਼ੀਅਨਸ ਔਰ ਈਵਨ ਫੌਜੀ ਜਰਨੈਲ ਜਿਹੜੇ ਨੇ ਉਹ ਸ਼ਾਂਤੀ ਇਸ ਲਈ ਨਹੀਂ ਚਾਹੁੰਦੇ ਕਿ ਜਦੋਂ ਹਥਿਆਰਾਂ ਦੀ ਇੱਕ ਦੌੜ ਸ਼ੁਰੂ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦਲਾਲੀ ਖਾਣੀ ਹੈ ਜੀ। ਔਰ ਇੰਡੀਅਨ ਆਰਮੀ ਹੋਏ, ਪਾਕਿਸਤਾਨੀ ਆਰਮੀ ਹੋਏ, ਜਦੋਂ ਇੱਕ ਦੂਜੇ ਦਾ ਖਤਰਾ ਬਣਾਈ ਰੱਖਣਗੇ, ਡਰ ਪੈਦਾ ਕਰਨਗੇ, ਤੇ ਉਹਦੇ ਨਾਲ ਕੀ ਹੋਏਗਾ ਕਿ ਹਥਿਆਰ ਉਹਨਾਂ ਨੇ ਵੀ ਖਰੀਦਣੇ ਨੇ। ਉਹਨਾਂ ਨੇ ਆ ਪਿੱਛੇ ਜੇ ਇੰਡੀਆ ਦੀ ਨੇਵੀ ਦਾ ਚੀਫ ਜਿਹੜਾ ਜੀ ਉਹ ਜਹਾਜ਼ਾਂ ਦੇ ਕਮਿਸ਼ਨ ਦੇ ਵਿੱਚ ਕਾਬੂ ਆਇਆ। ਇਸ ਲੈਵਲ ਦੇ ਲੋਕ ਜਿਹੜੇ ਨੇ ਜੇ ਕਰਪਟ ਨੇ ਤਾਂ ਅੰਦਾਜ਼ਾ ਲਾ ਲਓ ਵੀ ਦੂਸਰੇ ਪਾਸੇ ਵੀ ਕੋਈ ਬਹੁਤਾ ਫਰਕ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਾਤਾਂ ਜ਼ਰੂਰ ਹੋਣਗੀਆਂ, ਪਰ ਜਦੋਂ ਤੱਕ ਮੁੱਢਲੇ ਇਸ਼ੂ ਕਸ਼ਮੀਰ ਦਾ ਇਸ਼ੂ ਹੈ ਜੀ, ਪਾਕਿਸਤਾਨ ਨੂੰ ਆਪਣੀ ਸੇਫਟੀ ਦਾ ਫਿਕਰ ਹੈ ਜੀ, ਔਰ ਇੰਡੀਆ ਜਦੋਂ ਤੱਕ ਆਊਟਰੀਚ ਕਰਕੇ ਇਹ ਯਕੀਨ ਦਾ ਹਾਨੀ ਨਹੀਂ ਕਰਵਾਉਂਦਾ ਕਿ ਉਸਦੇ ਇਰਾਦੇ ਮਾੜੇ ਨਹੀਂ ਨੇ, ਉਹ ਆਪਣੇ ਗੁਆਂਢ ਦੇ ਵਿੱਚ ਵੀ ਔਰ ਆਪਣੇ ਨਕਸ਼ੇ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਨਾਲ ਠੀਕ ਤਰ੍ਹਾਂ ਦੇ ਨਾਲ ਉਹਨਾਂ ਦੇ ਮਸਲਿਆਂ ਨੂੰ ਹੱਲ ਕਰੇਗਾ, ਫਿਰ ਕੋਈ ਆਸ ਵੱਝ ਸਕਦੀ ਹੈ। ਨਹੀਂ ਤਾਂ ਜ਼ਬਾਨੀ ਜਮ੍ਹਾਂ ਖਰਚੀ ਤਾਂ ਜ਼ਰੂਰ ਹੋਏਗੀ, ਜਿਵੇਂ ਪਹਿਲਾਂ ਵੀ ਹੋਈ ਹੈ। ਨਵਾਜ਼ ਸ਼ਰੀਫ ਪਹਿਲਾਂ ਕਿਹੜਾ ਪ੍ਰਧਾਨ ਮੰਤਰੀ ਨਹੀਂ ਰਿਹਾ ਜੀ, ਜਾਂ ਉਸ ਤੋਂ ਪਹਿਲਾਂ ਮੁਸ਼ਰਫ ਨੇ ਵੀ ਕੋਸ਼ਿਸ਼ ਕੀਤੀ, ਆਗਰਾ ਸਮਿਟ ਹੋਈ, ਮੰਨ ਕੇ ਵਾਜਪਾਈ ਸਰਕਾਰ ਮੁੱਕਰ ਗਈ ਕਿਉਂਕਿ ਹਿੰਦੂਤਵਾ ਲੌਬੀ ਨੇ ਨਹੀਂ ਹੋਣ ਦਿੱਤਾ ਜੀ। ਸੋ ਅਸੀਂ ਸਮਝਦੇ ਹਾਂ, ਮੈਨੂੰ ਕੋਈ ਇਹ ਬਹੁਤੀ ਆਸ ਨਜ਼ਰ ਨਹੀਂ। ਹਾਂ, ਇਹਦੇ 'ਚ ਇੱਕ ਤੀਸਰਾ ਫੈਕਟਰ ਸਿੱਖ ਫੈਕਟਰ ਹੈ। ਜੇ ਸਿੱਖਾਂ ਨੂੰ ਦੋਨੋਂ ਹੀ ਇਤਮਾਦ ਕਰਕੇ ਭਰੋਸੇ 'ਚ ਲੈ ਕੇ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਨ, ਜਿਹੜਾ ਇਹਨਾਂ ਦੋਨਾਂ ਦੇ ਵਿਚਕਾਰ ਬੈਠ ਕੇ ਅਮਨ ਅਮਾਨ ਔਰ 1000 ਸਾਲ ਦੇ ਇਹਨਾਂ ਦੀ ਸਾਈਕੋ ਹਿਸਟਰੀ ਨੂੰ ਬਦਲ ਸਕਦਾ ਹੈ, ਇਹੀ ਪਰਮਾਨੈਂਟ ਸਟੇਬਿਲਿਟੀ ਪ੍ਰੋਸਪੈਰਿਟੀ ਦੇ ਸਕਦਾ ਹੈ। ਇਸ ਤੋਂ ਬਿਨਾਂ ਜ਼ਬਾਨੀ ਗੱਲਾਂ ਹੋਣਗੀਆਂ, ਨਿਕਲੇਗਾ ਕੁਛ ਨਹੀਂ ਜੀ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ, ਮਿਲਦੇ ਆ ਇੱਕ ਛੋਟੇ ਬ੍ਰੇਕ ਤੋਂ ਬਾਅਦ।